ਤੁਸੀਂ ਸੁਣ ਰਹੇ ਹੋ ਮਦੀਨੇ ਦੀ ਤਾਰੀਖ ਪੰਜਾਬੀ ਜ਼ੁਬਾਨ ਵਿੱਚ। ਮਦੀਨਾ ਤੈਯਬਾ ਹਜ਼ੂਰ ਅਨਵਰ ਸੱਲੱਲਾਹੁ ਅਲੈਹਿ ਵਸੱਲਮ ਦੇ ਵੇਲੇ ਸਰਕਾਰੇ ਮਦੀਨਾ ਨੇ 622 ਈਸਵੀ ਨੂੰ ਮੱਕਾ ਮੁਕਰਮਾ ਤੋਂ ਹਿਜਰਤ ਕਰਕੇ ਮਦੀਨਾ ਮੁਨੱਵਰਾ ਵਿੱਚ ਕਿਆਮ ਕੀਤਾ ਤੇ ਉਦੋਂ ਹੀ ਹਿਜਰੀ ਸਦੀ ਦਾ ਆਗਾਜ਼ ਹੋ ਗਿਆ। ਔਸ ਤੇ ਖਜ਼ਰਜ ਨੇ ਚੋਖੀ ਸਾਰੀ ਮਦਦ ਕੀਤੀ, ਆਪਣਾ ਮਾਲ ਅਸਬਾਬ ਹੱਤਾ ਕਿ ਆਪਣੀਆਂ ਜਾਨਾਂ ਦੀ ਵੀ ਪਰਵਾਹ ਨਾ ਕੀਤੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਅੱਖ ਦੇ ਇੱਕ ਇਸ਼ਾਰੇ ਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਬੁਗ਼ਜ਼ ਤੇ ਅਨਾਦ ਜਿਹੜਾ ਸਦੀਆਂ ਤੋਂ ਉਹਨਾਂ ਦੇ ਅੰਦਰ ਵੜਿਆ ਹੋਇਆ ਸੀ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਜ਼ੁਲਫਾਂ ਦੇ ਸਾਏ ਥੱਲੇ ਆ ਕੇ ਉਹਨੂੰ ਛੱਡ ਦਿੱਤਾ ਤੇ ਦੋਵੇਂ ਕਬੀਲੇ ਇੱਕ ਜਾਨ ਦੋ ਕਾਲਬ ਹੋ ਗਏ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਮੁਸਲਮਾਨਾਂ ਲਈ ਜਮਹੂਰੀਅਤ ਦੇ ਅਸੂਲ ਤੇ ਇੱਕ ਮੁਆਹਦੇ ਦਾ ਮੁਸੱਵਦਾ ਤਿਆਰ ਕੀਤਾ, ਜਿਸ ਦਾ ਮਤਨ ਇਹ ਸੀ: ਮੁਹੰਮਦ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਵੱਲੋਂ ਕੁੱਲ ਮੁਸਲਮਾਨਾਂ ਦੇ ਨਾਲ ਆਮ ਇਸ ਤੋਂ ਭਾਵੇਂ ਕੁਰੈਸ਼ੀ ਹੋਣ, ਭਾਵੇਂ ਯਸਰਬੀ, ਤੇ ਉਹਨਾਂ ਦੂਜੇ ਲੋਕਾਂ ਨਾਲ ਭਾਵੇਂ ਉਹ ਕਿਸੇ ਵੀ ਜੱਥੇ ਜਾਂ ਕੌਮ ਦੇ ਹੋਣ, ਸਾਡੇ ਨਾਲ ਰਲਣਾ ਚਾਹਣ, ਇਹ ਮੁਆਹਦਾ ਕੀਤਾ ਜਾਂਦਾ ਹੈ ਭਈ ਸਾਰੇ ਮਿਲ ਕੇ ਇੱਕ ਕੌਮ ਸਮਝੇ ਜਾਣਗੇ। ਸੁਲ੍ਹਾ ਤੇ ਜੰਗ ਦੀ ਹਾਲਤ ਕੁੱਲ ਮੁਸਲਮਾਨਾਂ ਤੇ ਇੱਕੋ ਜਿਹੀ ਆਇਦ ਹੋਵੇਗੀ। ਉਹਨਾਂ ਵਿੱਚੋਂ ਕਿਸੇ ਇੱਕ ਜਾਂ ਦੋ ਬੰਦਿਆਂ ਨੂੰ ਇਖਤਿਆਰ ਨਹੀਂ ਹੋਵੇਗਾ ਬਈ ਉਹ ਆਪੇ ਹੀ ਜੰਗ ਦਾ ਐਲਾਨ ਕਰਨ ਜਾਂ ਆਪੇ ਹੀ ਸੁਲ੍ਹਾ ਕਰਨ। ਉਹ ਯਹੂਦੀ ਜਿਹੜੇ ਸਾਡੇ ਇਸ ਮੁਆਹਦੇ ਦੇ ਨਾਲ ਰਹਿਣਾ ਚਾਹੁੰਦੇ ਨੇ, ਉਹਨਾਂ ਦੀ ਹਿਫਾਜ਼ਤ ਦਾ ਪ੍ਰਬੰਧ ਕਰਨਾ ਸਾਡੇ ਉੱਤੇ ਫਰਜ਼ ਹੋਵੇਗਾ। ਜੇ ਉਹਨਾਂ ਉੱਤੇ ਕਿਧਰੋਂ ਬਾਹਰੋਂ ਹਮਲਾ ਹੋਵੇ ਤੇ ਉਹਨਾਂ ਦੀ ਮਦਦ ਕਰਨਾ ਸਾਡਾ ਪਹਿਲਾ ਕੰਮ ਹੋਵੇਗਾ। ਉਹਨਾਂ ਦੇ ਹਕੂਕ ਇੰਜ ਹੀ ਹੋਣਗੇ ਜਿਵੇਂ ਮੁਸਲਮਾਨਾਂ ਦੇ। ਸਾਡੇ ਨਾਲ ਸ਼ਾਮਲ ਯਹੂਦੀ ਮੁਸਲਮਾਨਾਂ ਦੇ ਨਾਲ ਨਾਲ ਮੁਲਕੀ ਅਹੁਦਿਆਂ ਉੱਤੇ ਲਾਏ ਜਾਣਗੇ। ਉਹਨਾਂ ਕੋਲੋਂ ਕਿਸੇ ਕਿਸਮ ਦੀ ਪੁੱਛ ਪ੍ਰਤੀਤ ਨਹੀਂ ਕੀਤੀ ਜਾਵੇਗੀ। ਯਸਰਬ ਵਿੱਚ ਯਹੂਦੀਆਂ ਦੀਆਂ ਜਿੰਨੀਆਂ ਵੀ ਕੌਮਾਂ ਆਬਾਦ ਨੇ ਇੱਕੋ ਨਜ਼ਰ ਨਾਲ ਵੇਖੀਆਂ ਜਾਣਗੀਆਂ ਤੇ ਉਹਨਾਂ ਨੂੰ ਆਪਣੇ ਮਜ਼ਹਬੀ ਫਰਜ਼ ਦੀ ਪੂਰੀ ਆਜ਼ਾਦੀ ਹੋਵੇਗੀ। ਜਿਹੜੇ ਲੋਕੀ ਯਹੂਦੀਆਂ ਦੀ ਪਨਾਹ ਵਿੱਚ ਨੇ ਜਾਂ ਉਹਨਾਂ ਦੇ ਹਮਾਇਤੀ ਨੇ, ਉਹਨਾਂ ਦੀ ਇੰਜ ਹੀ ਹਿਫਾਜ਼ਤ ਕੀਤੀ ਜਾਵੇਗੀ ਤੇ ਉਹ ਇੰਜ ਹੀ ਆਜ਼ਾਦ ਹੋਣਗੇ। ਮੁਜਰਮ ਭਾਵੇਂ ਮੁਸਲਮਾਨ ਹੋਵੇ ਜਾਂ ਭਾਵੇਂ ਯਹੂਦੀ, ਇੱਕੋ ਜਿਹੀ ਸਜ਼ਾ ਦਿੱਤੀ ਜਾਵੇਗੀ। ਜੇ ਕੋਈ ਬਾਹਰ ਦਾ ਦੁਸ਼ਮਣ ਯਸਰਬ ਉੱਤੇ ਹਮਲਾ ਕਰਨ ਲਈ ਆਵੇਗਾ ਤੇ ਯਹੂਦੀ ਮੁਸਲਮਾਨਾਂ ਨਾਲ ਮਿਲ ਕੇ ਉਹਨੂੰ ਨਸਾਉਣ ਲਈ ਅਗਾਂਹ ਆਣਗੇ। ਜਿਹੜਾ ਬੰਦਾ ਯਸਰਬ ਵਿੱਚ ਦਾਖਲ ਹੋਵੇਗਾ ਉਹਦੇ ਵੀ ਇਹ ਹੀ ਹਕੂਕ ਹੋਣਗੇ। ਜੁਰਮ ਉੱਤੇ ਕਿਸੇ ਦੀ ਬੇਜਾ ਤਰਫਦਾਰੀ ਜਾਂ ਰਿਆਇਤ ਨਹੀਂ ਕੀਤੀ ਜਾਵੇਗੀ। ਅੱਜ ਤੋਂ ਕੋਈ ਮੋਮਨ ਕਿਸੇ ਕਾਫਰ ਦੇ ਬਦਲੇ ਕਤਲ ਨਾ ਕੀਤਾ ਜਾਏ ਤੇ ਨਾ ਹੀ ਕਿਸੇ ਮੋਮਨ ਦੇ ਮੁਕਾਬਲੇ ਵਿੱਚ ਕਿਸੇ ਕਾਫਰ ਦੀ ਮਦਦ ਤੇ ਹਮਾਇਤ ਕੀਤੀ ਜਾਵੇਗੀ। ਕਬੀਲਾ ਬਨੂ ਔਫ ਦੇ ਯਹੂਦੀ ਮੋਮਨਾਂ ਦੇ ਨਾਲ ਆਪਣੀ ਜ਼ਾਤ ਤੇ ਆਪਣੇ ਆਪਣੇ ਦੋਸਤਾਂ ਸਮੇਤ ਇੱਕ ਮੁੱਠ ਸ਼ੁਮਾਰ ਕੀਤੇ ਜਾਣਗੇ। ਪਰ ਯਹੂਦੀ ਆਪਣੇ ਦੀਨ ਉੱਤੇ ਅੱਗੇ ਹਾਰੀ ਤੇ ਮੁਸਲਮਾਨ ਆਪਣੇ ਦੀਨ ਉੱਤੇ ਕਾਇਮ ਰਹਿਣਗੇ, ਸਿਵਾਏ ਇਸ ਦੇ ਜੇ ਕਿਸੇ ਜ਼ੁਲਮ ਜਾਂ ਜ਼ਿਆਦਤੀ ਕੀਤੀ ਜਾਂ ਕਿਸੇ ਜੁਰਮ ਕੀਤਾ। ਇਸ ਸੂਰਤ ਵਿੱਚ ਉਹ ਆਪਣੇ ਆਪ ਤੇ ਆਪਣੇ ਦੋਸਤਾਂ ਬੇਲੀਆਂ ਨੂੰ ਹਲਾਕਤ ਵਿੱਚ ਪਾਵੇਗਾ। ਬਨੂ ਨਜਾਰ, ਬਨੂ ਹਾਰਸ, ਬਨੂ ਸਾਹਦਾ, ਬਨੂ ਜਸਮ, ਬਨੂ ਔਸ ਤੇ ਬਨੂ ਸਾਲਬਾ ਦੇ ਯਹੂਦੀਆਂ ਦੇ ਵੀ ਉਹੀ ਹਕੂਕ ਤੇ ਉਹੀ ਸ਼ਰਤਾਂ ਹੋਣਗੀਆਂ ਜਿਹੜੀਆਂ ਕਿ ਬਨੂ ਔਫ ਦੇ ਯਹੂਦੀਆਂ ਲਈ ਲਿਖੀਆਂ ਗਈਆਂ ਨੇ। ਬਨੂ ਸਾਲਬਾ ਦੀ ਸ਼ਾਖ ਜਫਨਾ ਦਾ ਮਾਮਲਾ ਸਾਲਬਾ ਜੈਸਾ ਹੋਵੇਗਾ। ਬਨੂ ਸ਼ਤਨਾ ਨੂੰ ਵੀ ਉਹੀ ਸਹੂਲਤਾਂ ਹਾਸਲ ਹੋਣਗੀਆਂ ਜਿਹੜੀਆਂ ਬਨੂ ਔਫ ਦੇ ਯਹੂਦੀਆਂ ਲਈ ਨੇ। ਸਾਰਿਆਂ ਨਾਲ ਚੰਗਾ ਸਲੂਕ ਕੀਤਾ ਜਾਵੇਗਾ। ਕੋਈ ਯਹੂਦੀ ਆ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੀ ਇਜਾਜ਼ਤ ਤੋਂ ਬਗੈਰ ਮਦੀਨਾ ਮੁਨੱਵਰਾ ਤੋਂ ਬਾਹਰ ਨਹੀਂ ਜਾ ਸਕੇਗਾ ਤੇ ਨਾ ਹੀ ਕਿਸੇ ਜ਼ਖਮੀ ਜਾਂ ਮਕਤੂਲ ਦੇ ਕਸਾਸ ਵਿੱਚ ਟੰਗ ਅੜਾਏਗਾ। ਯਹੂਦੀਆਂ ਉੱਤੇ ਉਹਨਾਂ ਦੇ ਆਪਣੇ ਖਰਚ ਦਾ ਭਾਰ ਰਹੇਗਾ ਤੇ ਮੁਸਲਮਾਨਾਂ ਉੱਤੇ ਆਪਣੇ ਖਰਚ ਦਾ ਭਾਰ। ਸਾਡੇ ਇਸ ਮੁਆਹਦੇ ਦਾ ਜੋ ਕੋਈ ਵੀ ਹਿੱਸਾ ਹੋਵੇਗਾ, ਉਹਦੇ ਨਾਲ ਜੋ ਕੋਈ ਵੀ ਜੰਗ ਕਰੇਗਾ, ਉਹਦੇ ਮੁਕਾਬਲੇ ਵਿੱਚ ਮੁਸਲਮਾਨ ਤੇ ਯਹੂਦੀ ਇਕੱਠੇ ਹੋ ਕੇ ਲੜਨਗੇ। ਕੋਈ ਬੰਦਾ ਆਪਣੇ ਹਮਾਇਤੀਆਂ ਨਾਲ ਬਦਸਲੂਕੀ ਨਹੀਂ ਕਰੇਗਾ। ਹਰ ਮਜ਼ਲੂਮ ਦੀ ਮਦਦ ਤੇ ਦਾਦ ਰਸੀ ਕੀਤੀ ਜਾਵੇਗੀ। ਮੁਸਲਮਾਨ ਜਦੋਂ ਤੱਕ ਇਸਲਾਮ ਦੇ ਦੁਸ਼ਮਣਾਂ ਨਾਲ ਜੰਗ ਕਰ ਰਹੇ ਹੋਣਗੇ,
ਯਹੂਦੀ ਵੀ ਉਹਨਾਂ ਨਾਲ ਖਰਚ ਵਿੱਚ ਹਿੱਸੇਦਾਰ ਹੋਣਗੇ। ਇੱਕ ਦੂਜੇ ਨਾਲ ਚੰਗੇ ਹਾਰ ਵਰਤਾਅ ਕਰਨਾ ਚਾਹੀਦਾ ਹੈ। ਯਕੀਨਨ ਅੱਲਾਹ ਤਾਲਾ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹਰ ਨੇਕੋਕਾਰ ਦੀ ਕੰਡ ਉੱਤੇ ਹੱਥ ਰੱਖਣਗੇ। ਮਦੀਨਾ ਮੁਨੱਵਰਾ ਦੇ ਯਹੂਦੀ ਬੇਸ਼ੱਕ ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਨਾਲ ਕੌਮੀਅਤ ਦਾ ਮੁਆਹਦਾ ਕਰ ਚੁੱਕੇ ਸਨ, ਪਰ ਉਹਨਾਂ ਆਪਣੇ ਅੰਦਰ ਦੀ ਬੁਰਾਈ ਦੇ ਕਾਰਨ ਮੱਕਾ ਮੁਕਰਮਾ ਦੇ ਮੁਸ਼ਰਿਕਾਂ ਨੂੰ ਦੱਸਿਆ ਵੀ ਤੁਸੀਂ ਮਦੀਨੇ ਉੱਤੇ ਹਮਲਾ ਕਰੋ। ਉੱਤੋਂ ਤੇ ਅਸੀਂ ਲੋਕ ਪੈਗੰਬਰੇ ਇਸਲਾਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਹੋਵਾਂਗੇ, ਕਿਉਂ ਜੇ ਅਸੀਂ ਮੁਆਹਦਾ ਕਰ ਲਿਆ ਹੈ, ਪਰ ਜਦੋਂ ਤੁਸੀਂ ਆਓਗੇ ਅਸੀਂ ਉਹਨਾਂ ਨੂੰ ਛੱਡ ਕੇ ਤੁਹਾਡੇ ਨਾਲ ਖਲੋ ਜਾਵਾਂਗੇ ਤਾਂ ਜੇ ਰਲ ਕੇ ਮੁਸਲਮਾਨਾਂ ਨੂੰ ਇੱਥੋਂ ਕੱਢ ਦਈਏ ਤੇ ਉਹਨਾਂ ਦਾ ਨਾਂ ਸਫਾਸਤੀ ਤੋਂ ਮਿਟਾ ਦਈਏ। ਯਹੂਦੀਆਂ ਦੀ ਇਸ ਗੱਲ ਦਾ ਜਦੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਲਮ ਹੋਇਆ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਬੜਾ ਦੁੱਖ ਹੋਇਆ। ਜੁਮੇ ਦਾ ਬਰਕਤਾਂ ਵਾਲਾ ਦਿਹਾੜ ਸੀ ਤੇ ਰਮਜ਼ਾਨ ਸ਼ਰੀਫ ਦੀ 17 ਤਾਰੀਖ ਹਿਜਰੀ ਦਾ ਦੂਜਾ ਸਾਲ ਸੀ, ਜਦੋਂ ਹਜ਼ਰਤ ਮਹਿਬੂਬੇ ਕਾਇਨਾਤ ਸੱਲੱਲਾਹੁ ਅਲੈਹਿ ਵਸੱਲਮ ਆਪਣੇ 313 ਸਾਹਬਾ ਨੂੰ ਨਾਲ ਲੈ ਕੇ ਬਦਰ ਦੇ ਮਕਾਮ ਵੱਲ ਵੱਧ ਰਹੇ ਸਨ। ਬਦਰ ਦੀ ਥਾਂ ਬਦਰ ਬਿਨ ਮੁਖਲਦ ਬਿਨ ਨਸਰ ਬਿਨ ਕਨਾਨਾ ਦੇ ਨਾਂ ਤੋਂ ਮਨਸੂਬ ਸੀ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨਾਲ 70 ਮੁਹਾਜਰ ਸਨ ਤੇ ਬਾਕੀ ਅਨਸਾਰ। ਸਿਰਫ 2 ਸਾਹਬਾ ਹਜ਼ਰਤ ਮਿਕਦਾਦ ਤੇ ਹਜ਼ਰਤ ਜ਼ੁਬੈਰ ਬਿਨ ਅਵਾਮ ਕੋਲ ਹੀ ਘੋੜੇ ਸਨ। ਲਸ਼ਕਰ ਵਾਲਿਆਂ ਕੋਲ ਸਿਰਫ 60 ਊਠ ਹੀ ਸਨ, ਇਸ ਲਈ ਵਾਰੀ-ਵਾਰੀ ਉਹਨਾਂ ਤੇ ਸਵਾਰ ਹੁੰਦੇ ਸਨ। ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਅਲੀ ਤੇ ਹਜ਼ਰਤ ਜ਼ੈਦ ਬਿਨ ਹਾਰਿਸ ਦੇ ਵਿਚਕਾਰ ਸਿਰਫ ਇੱਕ ਹੀ ਊਠ ਸੀ। ਇੰਜ ਹੀ ਹਜ਼ਰਤ ਅਬੂ ਬਕਰ ਸਦੀਕ, ਹਜ਼ਰਤ ਉਮਰ ਫਾਰੂਕ ਤੇ ਹਜ਼ਰਤ ਅਬਦੁਰਰਹਿਮਾਨ ਬਿਨ ਔਫ ਦੇ ਕੋਲ ਵੀ ਇੱਕੋ ਹੀ ਊਠ ਸੀ। ਲਿਵਾ ਨੂੰ ਹਜ਼ਰਤ ਮਸਅਬ ਬਿਨ ਉਮੈਰ ਫੜਿਆ ਹੋਇਆ ਸੀ ਤੇ ਰਾਇਤ ਹਜ਼ਰਤ ਅਲੀ ਕਰਮੁੱਲਾ ਵਜਹੋ ਦਿਆਂ ਮੁਬਾਰਕ ਹੱਥਾਂ ਵਿੱਚ ਸੀ। ਹਜ਼ਰਤ ਅਲੀ ਦੀ ਉਮਰ ਉਸ ਵੇਲੇ ਸਿਰਫ 21 ਸਾਲ ਸੀ। ਮੱਕੇ ਦੇ ਕੁਰੈਸ਼ੀਆਂ ਨੂੰ ਆਪਣੀ ਤਾਕਤ ਦਾ ਘੁਮੰਡ ਸੀ। ਮੁਸਲਮਾਨਾਂ ਦੇ ਮੁਕਾਬਲੇ ਵਿੱਚ ਉਹਨਾਂ ਦੀ ਫੌਜੀ ਤਾਕਤ ਵਾਕਈ ਪੀੜੀ ਤੇ ਪੱਕੀ ਸੀ। 313 ਦੇ ਮੁਕਾਬਲੇ ਵਿੱਚ 1000 ਬੰਦੇ, ਜਿਨ੍ਹਾਂ ਵਿੱਚ 600 ਜ਼ਰਾ ਬਕਫ ਸਨ, ਉਹਨਾਂ ਕੋਲ 100 ਘੋੜੇ ਤੇ 700 ਊਠ ਵੀ ਹੈ ਸਨ। ਕੁਰੈਸ਼ ਦਾ ਝੰਡਾ ਸਾਇਬ ਬਿਨ ਯਜ਼ੀਦ ਦੇ ਹੱਥਾਂ ਵਿੱਚ ਸੀ, ਜਿਹੜੇ ਬਾਅਦ ਵਿੱਚ ਇਸਲਾਮ ਦੇ ਨੂਰ ਨਾਲ ਚਮਕ ਗਏ ਸਨ। ਇਹ ਸਾਇਬ ਬਿਨ ਯਜ਼ੀਦ ਮਸ਼ਹੂਰ ਇਮਾਮ ਸ਼ਾਫੀ ਦੇ ਜੱਦੇ ਆਲਾ ਸਨ। ਇਸ ਲਸ਼ਕਰ ਦੇ ਨਾਲ ਮੁਸਲਮਾਨਾਂ ਦੀ ਬਦਖੋਈ ਕਰਨ ਵਾਲੀਆਂ ਜ਼ਨਾਨੀਆਂ ਵੀ ਸਨ, ਜਿਹੜੀਆਂ ਢੋਲ ਵਜਾ ਕੇ ਆਕੜ ਕੇ ਟੁਰ ਰਹੀਆਂ ਸਨ। ਕਾਫਰਾਂ ਦਾ ਇਹ ਲਸ਼ਕਰ ਆਪਣੀ ਅਦਦੀ ਤਾਕਤ ਉੱਤੇ ਬੜਾ ਫੁੰਡ ਰਿਹਾ ਸੀ। ਜਿਸ ਲਸ਼ਕਰ ਵਿੱਚ ਉਤਬਾ ਹੋਵੇ, ਸ਼ੈਬਾ ਹੋਵੇ, ਵਲੀਦ ਹੋਵੇ, ਉਮਰ ਬਿਨ ਹਸ਼ਾਮ ਹੋਵੇ, ਉਹ ਲਸ਼ਕਰ ਆਪਣੇ ਉੱਤੋਂ ਦਿਸਣ ਵਾਲੀ ਤਾਕਤ ਤੇ ਕਿਉਂ ਨਾ ਫੁੰਡਦਾ। ਇੱਕ ਪਾਸੇ ਬੇਸਰੋ ਸਾਮਾਨੀ ਸੀ, ਬੰਦੇ ਥੋੜੇ ਸਨ, ਤੇ ਦੂਜੇ ਪਾਸੇ ਅਸਲੇ ਦੀ ਭਰਮਾਰ ਤੇ ਇੱਕ ਤੋਂ ਇੱਕ ਵੱਧ ਬੰਦਾ। ਲੜਾਈ ਛਿੜਨ ਤੋਂ ਇੱਕ ਦਿਹਾੜ ਪਹਿਲਾਂ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਬਦਰ ਦੀ ਥਾਂ ਵੇਖਣ ਲਈ ਤਸ਼ਰੀਫ ਲਿਆਏ ਤੇ ਆਪ ਨੇ ਫਰਮਾਇਆ, ਇਨਸ਼ਾਅੱਲਾ ਕੱਲ ਅਬੂ ਜਹਿਲ ਇਸ ਥਾਂ ਤੇ ਫਲਾਂ ਦੁਸ਼ਮਣ ਇਸ ਥਾਂ ਤੇ ਜਹੰਨਮ ਦੀ ਰਾਹ ਫੱਦਣਗੇ। ਉਸ ਵੇਲੇ ਮਦੀਨਾ ਮੁਨੱਵਰਾ ਵਿੱਚ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਹੁਕਮ ਉੱਤੇ ਹਜ਼ਰਤ ਅਬੂ ਲਬਾਨਾ ਹਾਕਮ ਸਨ ਤੇ ਇਮਾਮਤ ਦਾ ਫਰਜ਼ ਹਜ਼ਰਤ ਇਬਨ ਉਮੇ ਮਕਤੂਮ ਦੇ ਸਪੁਰਦ ਸੀ। ਆਪਣੇ ਵੱਡੇ ਸਿਰ ਤੇ ਉਤਬਾ ਬਿਨ ਰਬੀਆ ਇੱਕ ਕਰਕੇ ਸਾਰੇ ਲਸ਼ਕਰੀਆਂ ਦੇ ਖੌਦ ਰੱਖ ਬੈਠਾ ਸੀ, ਪਰ ਉਹਦੇ ਸਿਰ ਉੱਤੇ ਇੱਕ ਵਾਰੀ ਵੀ ਖੌਦ ਪੂਰਾ ਨਾ ਆਇਆ ਤੇ ਉਹਨੇ ਆਪਣੀ ਚਾਦਰ ਦਾ ਅਮਾਮਾ ਬੰਨਿਆ। ਆਪਣੇ ਭਰਾ ਸ਼ੇਬਾ ਤੇ ਆਪਣੇ ਪੁੱਤਰ ਵਲੀਦ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵਿੱਚ ਉਤਰਿਆ ਤੇ ਮੁਸਲਮਾਨਾਂ ਵੱਲ ਮੂੰਹ ਕਰਕੇ ਬੜਕਾ ਮਾਰਨ ਲੱਗਾ। ਹਾਰਿਸ ਦੇ ਪੁੱਤਰਾਂ ਔਫ ਤੇ ਮਾਜ਼ ਨੇ ਇਹ ਵੇਖਿਆ ਤੇ ਹਜ਼ਰਤ ਅਬਦੁੱਲਾ ਬਿਨ ਰਵਾਹਾ ਦੇ ਨਾਲ ਤਲਵਾਰਾਂ ਖਿੱਚ ਕੇ ਮੁਕਾਬਲੇ ਤੇ ਖਲੋ ਗਏ। ਉਤਬਾ ਨੇ ਉਹਨਾਂ ਵੱਲ ਅਣਪਛਾਤੀਆਂ ਨਜ਼ਰਾਂ ਨਾਲ ਵੇਖ ਕੇ ਪੁੱਛਿਆ, ਤੁਸੀਂ ਕੌਣ ਹੋ? ਆਖਿਆ ਗਿਆ, ਅਸੀਂ ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦੇ ਮਦਦ ਕਰਨ ਵਾਲੇ ਹਾਂ। ਉਤਬਾ ਉੱਚਾ ਜਿਹਾ ਹੱਸਿਆ ਤੇ ਕਹਿਣ ਲੱਗਿਆ, ਜਾਓ ਵਾਪਸ ਟੁਰ ਜਾਓ ਤੇ ਸਾਡੇ ਮੁਕਾਬਲੇ ਤੇ ਸਾਡੇ ਜੋੜ ਦੇ ਕਿਸੇ ਬੰਦੇ ਨੂੰ ਭੇਜੋ। ਇਹ ਸੁਣ ਕੇ ਹਜ਼ਰਤ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਓ ਹਮਜ਼ਾ, ਓ ਉਬੈਦਾ ਬਿਨ ਅਲ ਹਰਸ ਬਿਨ ਅਬਦੁਲ ਮੁਤਲਿਬ, ਓ ਅਲੀ,
ਉਠੋ ਤੇ ਜਾ ਕੇ ਉਤਬਾ ਨਾਲ ਜੋੜ ਪਾਓ, ਤਾਂ ਜੇ ਉਹਦੀ ਬਰਾਬਰੀ ਦੀ ਇਹ ਹਸਰਤ ਬਾਕੀ ਨਾ ਰਹੇ। ਇਹ ਤਿੰਨੋਂ ਹੁਕਮ ਸੁਣ ਕੇ ਬਰਕ ਰਫਤਾਰੀ ਨਾਲ ਆਪਣੀਆਂ ਤਲਵਾਰਾਂ ਨਿਆਮੋਂ ਬਾਹਰ ਕੱਢ ਕੇ ਉਹਨਾਂ ਤੇ ਝਪਟੇ। ਹਜ਼ਰਤ ਹਮਜ਼ਾ ਨੇ ਉਤਬਾ ਦੀ ਧੌਣ ਲਾ ਦਿੱਤੀ ਤੇ ਹਜ਼ਰਤ ਅਲੀ ਨੇ ਵਲੀਦ ਨੂੰ ਫੜਕਾ ਦਿੱਤਾ, ਤੇ ਫਿਰ ਹਜ਼ਰਤ ਹਮਜ਼ਾ ਤੇ ਹਜ਼ਰਤ ਅਲੀ ਨੇ ਰਲ ਕੇ ਸ਼ੇਬਾ ਨੂੰ ਜਹੰਨਮ ਰਸੀਦ ਕਰ ਦਿੱਤਾ। ਹਜ਼ਰਤ ਉਬੈਦਾ ਦਾ ਜੁੱਸਾ ਜ਼ਖਮੀ ਹੋ ਗਿਆ ਸੀ। ਉਸ ਦਿਨ ਮੱਕੇ ਦੇ ਕੁਰੈਸ਼ੀਆਂ ਦੇ ਵੱਡੇ ਵੱਡੇ ਸਰਦਾਰ ਮਿੱਟੀ ਵਿੱਚ ਮਿਲ ਗਏ। ਜੰਗ ਦੇ ਖਾਤਮੇ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਖੱਡਾ ਕੱਢ ਕੇ ਉਹਦੇ ਵਿੱਚ ਮਰਨ ਵਾਲੇ ਸਾਰੇ ਕਾਫਰਾਂ ਨੂੰ ਸੁੱਟਣ ਦਾ ਹੁਕਮ ਦਿੱਤਾ। ਉਮਈਆ ਬਿਨ ਖਲਫ ਆਪਣੀ ਜ਼ਰਾ ਵਿੱਚ ਫੁੱਲ ਕੇ ਫਸ ਗਿਆ ਸੀ। ਉਹਦੇ ਸਿਵਾ ਬਾਕੀ ਸਾਰਿਆਂ ਨੂੰ ਖੱਡੇ ਵਿੱਚ ਸੁੱਟ ਦਿੱਤਾ ਗਿਆ। 3 ਦਿਹਾੜੇ ਮੁਸਲਮਾਨ ਉੱਥੇ ਬਦਰ ਵਿੱਚ ਹੀ ਰਹੇ। 3 ਦਿਨਾਂ ਪਿੱਛੋਂ ਇੱਕ ਰਾਤ ਨੂੰ ਆ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਸਹਾਬਾ ਨੂੰ ਨਾਲ ਲੈ ਕੇ ਉਸ ਖੱਡੇ ਉੱਤੇ ਤਸ਼ਰੀਫ ਲਿਆਏ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਐ ਖੱਡੇ ਵਾਲਿਓ, ਤੁਸੀਂ ਅੱਲਾਹ ਤਾਲਾ ਦੇ ਨਬੀ ਦੇ ਕਬੀਲੇ ਦੇ ਸਭ ਤੋਂ ਭੈੜੇ ਬੰਦੇ ਸੋ। ਮੈਂ ਤੁਹਾਨੂੰ ਦੀਨ ਇਸਲਾਮ ਇਖਤਿਆਰ ਕਰਨ ਦੀ ਦਾਵਤ ਦਿੱਤੀ, ਜਿਸ ਨੂੰ ਤੁਸੀਂ ਬੇਹਿੱਸੀ ਨਾਲ ਝਟਕ ਦਿੱਤਾ ਤੇ ਦੂਜੇ ਲੋਕਾਂ ਇਸ ਦੀ ਤਸਦੀਕ ਕੀਤੀ। ਉਹ ਉਤਬਾ, ਉਹ ਸ਼ੇਬਾ, ਉਹ ਉਮਈਆ ਤੇ ਅਬੂ ਜਹਿਲ, ਤੁਹਾਡੇ ਨਾਲ ਤੁਹਾਡੇ ਰੱਬ ਨੇ ਜਿਹੜਾ ਵਾਅਦਾ ਕੀਤਾ ਸੀ ਪੂਰਾ ਕਰ ਦਿੱਤਾ ਹੈ, ਤੇ ਮੇਰੇ ਅੱਲਾ ਨੇ ਜਿਹੜਾ ਮੇਰੇ ਨਾਲ ਵਾਅਦਾ ਕੀਤਾ ਸੀ ਤੇ ਉਹ ਵੀ ਪੂਰਾ ਕਰ ਦਿੱਤਾ ਹੈ। ਇਹ ਸੁਣ ਕੇ ਹਜ਼ਰਤ ਉਮਰ ਫਾਰੂਕ ਨੇ ਹੱਥ ਜੋੜ ਕੇ ਅਰਜ਼ ਕੀਤੀ, ਯਾ ਰਸੂਲ ਅੱਲਾ, ਤੁਸੀਂ ਇਹਨਾਂ ਮਿੱਟੀ ਵਿੱਚ ਜਾਣ ਵਾਲਿਆਂ ਨਾਲ ਮੁਖਾਤਬ ਹੋ ਜਿਨ੍ਹਾਂ ਵਿੱਚ ਰੂਹ ਹੀ ਬਾਕੀ ਨਹੀਂ। ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਸੁਣ ਕੇ ਫਰਮਾਇਆ, ਮੈਂ ਜੋ ਕੁਝ ਆਖ ਰਿਹਾ ਵਾਂ ਉਹ ਤੁਹਾਡੇ ਤੋਂ ਚੋਖਾ ਸੁਣਦੇ ਨੇ, ਪਰ ਜਵਾਬ ਦੇਣ ਦੀ ਸਖਤ ਨਹੀਂ ਰੱਖਦੇ। ਆ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੀ ਬਦਰ ਦੀ ਜੰਗ ਜਿੱਤਣ ਪਾਰੋਂ ਮਦੀਨੇ ਤੇ ਉਹਦੇ ਗਵਾਂਢ ਵਿੱਚ ਰਹਿਣ ਵਾਲਿਆਂ ਦੇ ਦਿਲਾਂ ਤੇ ਧਾਕ ਬੈਠ ਗਈ। ਚੋਖੇ ਸਾਰੇ ਯਹੂਦੀਆਂ ਇਸਲਾਮ ਲਿਆਉਣ ਵਿੱਚ ਹੀ ਬਿਹਤਰੀ ਸਮਝੀ, ਪਰ ਅਜੇ ਹਜ਼ੂਰ ਮਕਾਮੇ ਬਦਰ ਵਿੱਚ ਹੀ ਹੈ ਸਨ ਕਿ ਯਹੂਦੀ ਕਬੀਲਾ ਬਨੂ ਕੈਨਕਾ ਵੱਲੋਂ ਪਹਿਲ ਹੋ ਗਈ।